ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 24 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਲਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਗਲੋਬਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬੇ ਏਰੀਏ ਦੇ ਵਿੱਚ VTA ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਉਹਨਾਂ ਦੇ ਜਿਹੜੇ ਵਰਕਰਸ ਆ, ਉਹਨਾਂ ਨੇ ਪਿਛਲੇ 3 ਹਫ਼ਤਿਆਂ ਤੋਂ ਸਟ੍ਰਾਈਕ ਕੀਤੀ ਹੋਈ ਹੈਗੀ ਆ ਤੇ ਆਪਣੀਆਂ ਤਨਖਾਹਾਂ ਦੇ ਵਿੱਚ ਤੇ ਬੈਨੀਫਿਟਸ ਦੇ ਵਿੱਚ ਉਹ ਵਾਧਾ ਮੰਗ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜੋ ਬੇ ਏਰੀਏ ਦੇ ਵਿੱਚ ਰਹਿੰਦੇ ਆ, VTA ਯੂਜ਼ ਕਰਦੇ ਆ, ਉਹ ਅਪਸੈਟ ਵੀ ਹੈਗੇ ਆ ਕਿਉਂਕਿ ਕਈਆਂ ਨੇ ਕੰਮਾਂ ਤੇ ਜਾਣਾ ਹੁੰਦਾ ਤੇ ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਰਾਈਡ ਨਹੀਂ ਹੈ। ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਊਬਰ ਜਾਂ ਲਿਫਟ ਉਹ ਇਸ ਟਾਈਮ ਕਾਫੀ ਪੈਸੇ ਜਿਹੜੀ ਆ ਚਾਰਜ ਕਰਦੀ ਹੈਗੀ ਆ। ਸੋ ਅੱਜ ਉਹਨਾਂ ਦੀ VOTING ਹੋਣੀ ਸੀ, ਉਹਦੇ ਬਾਰੇ ਵੀ ਦੱਸਾਂਗੇ ਵੀ VOTING ਹੋ ਚੁੱਕੀ ਆ ਤੇ ਕੀ ਡਿਸੀਜਨ ਜਿਹੜਾ VTA ਵਰਕਰਸ ਯੂਨੀਅਨ ਵੱਲੋਂ ਲਿਆ ਗਿਆ ਆ। ਅਮਲਗਾਮੇਟਡ ਟ੍ਰਾਂਜ਼ਿਟ ਯੂਨੀਅਨ ਲੋਕਲ 265 ਇਹਨਾਂ ਨੇ ਜੋ ਮੈਂਬਰਸ ਆ ਫੇਸਟਾ ਹਾਲ ਸੈਂਟਾ ਕਲਾਰਾ ਕਾਉਂਟੀ ਫੇਅਰ ਗਰਾਊਂਡਸ ਦੇ ਵਿੱਚ ਆ, ਉੱਥੇ ਕੁਝ ਘੰਟਾ ਕੁ ਪਹਿਲਾਂ ਉਹਨਾਂ ਨੇ ਜਿਹੜੀ ਆ VOTING ਹੋਈ ਆ ਉੱਥੇ ਤੇ ਉਹਦੇ ਵਿੱਚ VTA ਨੂੰ ਆਫਰ ਕੀਤਾ ਗਿਆ ਸੀ ਵੀ 11% ਤੁਹਾਡੀ ਰੇਜ਼ ਜਿਹੜੀ ਹੋਊਗੀ, ਪਰ ਉਹਨਾਂ ਦੇ ਜਿਹੜੇ VTA ਦੇ ਮੈਂਬਰਸ ਆ, ਯੂਨੀਅਨ ਮੈਂਬਰਸ, ਉਹਨਾਂ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈਗਾ। 83% ਯੂਨੀਅਨ ਮੈਂਬਰਸ ਨੇ ਨੋ ਵੋਟ ਕੀਤਾ ਹੈਗਾ। ਸੋ ਯੂਨੀਅਨ ਮੈਂਬਰਸ ਇਹ ਕਹਿ ਰਹੇ ਆ ਵੀ VTA ਉਹਨਾਂ ਨੂੰ ਬੁਲੀ ਕਰ ਰਿਹਾ, ਇਨਸਲਟ ਕਰ ਰਿਹਾ ਮੈਂਬਰਸ ਨੂੰ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਜਿਹੜਾ ਦੱਸਿਆ ਹੈ ਵੀ ਜਨਰਲ ਮੈਨੇਜਰ ਗ੍ਰੈਗ ਰਿਚਰਡਸਨ ਉਸ ਨੇ ਜਿਹੜੇ ਯੂਨੀਅਨ ਮੈਂਬਰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਨਐਜੂਕੇਟਡ ਕਿਹਾ ਹੈਗਾ ਆ। ਇਹ ATU ਲੋਕਲ 265 ਉਹਨਾਂ ਨੇ ਕਲੇਮ ਕੀਤਾ ਹੈਗਾ। ਸੋ ਫਾਰ ਲੱਗਦਾ ਆ ਵੀ ਇਹ ਸਟ੍ਰਾਈਕ ਇੱਦਾਂ ਹੀ ਚੱਲੂਗੀ। ਕੁਝ ਘੰਟੇ ਪਹਿਲਾਂ ਜੋ ਉਹਨਾਂ ਦੀ VOTING ਹੋਈ ਆ, ਉਹਨੇ ਕਿਹਾ ਵੀ ਨਹੀਂ, ਅਸੀਂ ਜੋ ਆਫਰ ਦਿੱਤੀ ਗਈ ਆ ਉਸ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਬਹੁਤ ਹੀ ਤਗੜਾ ਬਲੰਡਰ ਜਿਹੜਾ ਆ ਇਸ ਟਾਈਮ ਸਾਹਮਣੇ ਆਇਆ ਆ ਟਰੰਪ ਕੈਬਨਿਟ ਮੈਂਬਰਸ ਦੇ ਦੁਆਰਾ। ਇਹਨਾਂ ਨੇ ਸਿਗਨਲ ਜਿਹੜੀ ਇੱਕ ਐਪ ਹੈਗੀ ਆ, ਜਿੱਦਾਂ WhatsApp ਆ, ਟੈਲੀਗ੍ਰਾਮ, ਉਸੇ ਤਰੀਕੇ ਨਾਲ ਇੱਕ ਸਿਗਨਲ ਐਪ ਆ, ਉੱਥੇ ਇੱਕ ਇਹਨਾਂ ਨੇ ਗਰੁੱਪ ਬਣਾਇਆ ਸੀ ਜਿਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ, ਡਿਫੈਂਸ ਸੈਕਟਰੀ ਤੇ ਹੋਰ ਬਹੁਤ ਜਿਹੜੇ ਕੈਬਨਿਟ ਲੈਵਲ ਦੇ ਜਿਹੜੇ ਮੰਤਰੀ ਤੇ ਅਧਿਕਾਰੀ ਜਿਹੜੇ ਆ ਉਹਨਾਂ ਦਾ ਗਰੁੱਪ ਸੀ। ਕੁਦਰਤੀ ਉਸ ਦੇ ਵਿੱਚ ਇੱਕ ਅਟਲਾਂਟਿਕ ਜਿਹੜੀ ਮੈਗਜ਼ੀਨ ਆ ਉਸ ਦਾ ਐਡੀਟਰ ਵੀ ਉਹ ਸ਼ਾਮਲ ਸੀਗਾ। ਇਸੇ ਚੈਟ ਦੇ ਵਿੱਚ ਡਿਸਕਸ਼ਨ ਜਿਹੜੀ ਉਹ ਚੱਲ ਪਈ ਯਮਨ ਦੇ ਵਾਰ ਨੂੰ ਲੈ ਕੇ, ਸੀਕ੍ਰੇਟ ਵਾਰ ਨੂੰ ਲੈ ਕੇ, ਯੂਰਪ ਨੂੰ ਲੈ ਕੇ ਕੀ ਕਰਨਾ ਆ, ਉਹ ਸਾਰਾ ਕੁਝ ਕਰਨਾ। ਕਿੰਨੇ ਵੀ ਉਹ ਸਿਗਨਲ ਗਰੁੱਪ ਦੇ ਵਿੱਚ ਕਿਸੇ ਨੇ ਵਾਈਸ ਪ੍ਰੈਜ਼ੀਡੈਂਟ ਤੋਂ ਲੈ ਕੇ ਡਿਫੈਂਸ ਸਕੱਤਰ ਨੇ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਵੀ ਉਹ ਗਰੁੱਪ ਦੇ ਮੈਂਬਰ ਕਿਹੜੇ ਆ। ਮੈਂਬਰ ਦੇ ਵਿੱਚ ਕੀ ਇਕੱਲੇ ਕੈਬਨਿਟ ਮੈਂਬਰਸ ਗਿਆ, ਕੀ ਉਹੀ ਲੋਕ ਸ਼ਾਮਲ ਨੇ ਜਿਨ੍ਹਾਂ ਤੱਕ ਇਹ ਜਿਹੜੀ ਗੱਲਬਾਤ ਜਾਣੀ ਚਾਹੀਦੀ ਆ। ਤੇ ਉਹਨਾਂ ਨੇ ਉੱਥੇ ਵਾਰਸ ਦੇ ਜਿਹੜੇ ਪਲਾਨਸ ਆ ਉਹ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਹੜਾ ਅਟਲਾਂਟਿਕ ਮੈਗਜ਼ੀਨ ਦਾ ਐਡੀਟਰ ਸੀ ਉਹਦੇ ਤੱਕ ਵੀ ਜਿਹੜੇ ਉਹ ਪਹੁੰਚ ਗਏ। ਹੁਣ ਇਸ ਚੀਜ਼ ਦਾ ਬਹੁਤ ਵੱਡਾ ਬਵਾਲ ਵਿਵਾਦ ਜਿਹੜਾ ਉਹ ਬਣ ਗਿਆ ਆ ਵੀ ਐਡੀਆਂ ਜਿਹੜੀਆਂ ਟੌਪ ਲੈਵਲ ਕੌਨਫੀਡੈਂਸ਼ੀਅਲ ਜਿਹੜੀ ਗੱਲਬਾਤ ਆ ਉਹ ਕਿਹੜੀ ਐਪ ਦੇ ਉੱਤੇ ਕਿਸ ਤਰੀਕੇ ਦੇ ਨਾਲ ਬਗੈਰ ਕੁਝ ਚੈੱਕ ਕੀਤੇ ਹੀ ਇਹ ਜਿਹੜਾ ਸੈਂਸਿਟਿਵ ਕੌਨਫੀਡੈਂਸ਼ੀਅਲ ਡਾਟਾ ਆ ਉਹ ਸ਼ੇਅਰ ਹੋ ਰਿਹਾ ਆ। ਇਸ ਗਰੁੱਪ ਦੇ ਵਿੱਚ ਜਿੱਦਾਂ ਮੈਂ ਦੱਸਿਆ, ਵਾਈਸ ਪ੍ਰੈਜ਼ੀਡੈਂਟ JD ਵੈਂਸ, ਡਿਫੈਂਸ ਸਕੱਤਰ ਪੀਟ ਹੈਗਸਟ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ,
ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗਾਬੜ, ਇਹ ਸਾਰੇ ਜਾਣੇ ਸ਼ਾਮਲ ਆ। ਯੂਐਸ ਸਰਕਾਰ ਦੇ ਦੁਆਰਾ ਸਿਗਨਲ ਇੱਕ ਅਪਰੂਵਡ ਜਿਹੜਾ ਮੀਡੀਅਮ ਨਹੀਂ ਹੈਗਾ ਸੈਂਸਿਟਿਵ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ ਦੇ ਲਈ। ਉਸ ਚੈਟ ਦੇ ਵਿੱਚ ਟਰੰਪ ਦੇ ਐਡਵਾਈਜ਼ਰ ਸਟੀਵਨ ਮਿਲਰ, ਚੀਫ ਆਫ ਸਟਾਫ ਸੂਜ਼ੀ ਵਾਈਲਜ਼ ਤੇ ਸਟੀਵ ਵਿਟਕੌਕ ਜਿਹੜੇ ਟਰੰਪ ਹੁਣਾਂ ਦੇ ਇਨਵੋਏ ਆ ਉਹ ਵੀ ਸ਼ਾਮਲ ਸੀਗੇ। ਇਹ ਹੁਣ ਬੜੀ ਹਾਸੋਹੀਣੇ ਵਾਲੀ ਜਿਹੜੀ ਗੱਲ ਬਣੀ ਪਈ ਆ। ਜੇ ਹਰਜੋਤ ਸਿੰਘ ਜੀ ਇੱਥੇ ਅਟਲਾਂਟਿਕ ਮੈਗਜ਼ੀਨ ਦਾ ਪੱਤਰਕਾਰ ਹੋਣ ਦੀ ਬਜਾਏ ਕਿਸੇ ਵਿਰੋਧੀ ਮੁਲਕ ਦਾ ਕੋਈ ਇਦਾਂ ਦਾ ਪੱਤਰਕਾਰੀਆਂ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਸ਼ਰੇਆਮ ਪਤਾ ਲੱਗ ਜਾਂਦਾ ਵੀ ਭਾਈ ਇਹਨਾਂ ਦੀ ਕੀ ਸਟ੍ਰੈਟਜੀ ਆ। ਨਾਲੇ ਇੱਥੇ ਇਹ ਸਵਾਲ ਹੁਣ ਇਹ ਉੱਠ ਗਿਆ ਵੀ ਕੀ ਹੋਰ ਜਿਹੜਾ ਡਾਟਾ ਹੈ ਇਸ ਤਰੀਕੇ ਦੇ ਨਾਲ ਕਿਤੇ ਸ਼ੇਅਰ ਤਾਂ ਨਹੀਂ ਹੋ ਗਿਆ ਵੀ ਜਾਣੇ ਅਣਜਾਣੇ ਦੇ ਵਿੱਚ ਇਹਨਾਂ ਦੇ ਦੁਆਰਾ ਇੱਕ ਐਡਾ ਤਗੜਾ ਜਿਹੜਾ ਬਲੰਡਰ ਆ ਉਹ ਹੋ ਗਿਆ ਹੋਵੇ। ਸੋ ਇਹ ਹੁਣ ਇੱਕ ਵੱਡੀ ਜਿਹੜੀ ਨਿਊਜ਼ ਆ, ਵਿਵਾਦ ਆ, ਉਹ ਬਣ ਚੁੱਕੀ ਆ। ਡੈਮੋਕ੍ਰੇਟਸ ਇਸ ਚੀਜ਼ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਘੇਰਨ ਦੀ ਜਿਹੜੀ ਗੱਲ ਆ ਉਹ ਗੱਲ ਕਰ ਰਹੇ ਆ। ਸਿਗਨਲ ਚੈਟ ਦੇ ਵਿੱਚ ਇਸ ਗਰੁੱਪ ਦਾ ਨਾਂ ਹਾਊਥੀ ਪੀਸੀ ਸਮਾਲ ਗਰੁੱਪ ਜਿਹੜਾ ਉਹ ਰੱਖਿਆ ਸੀ ਤੇ ਉਹਦੇ ਵਿੱਚ 18 ਮੈਂਬਰ ਜਿਹੜੇ ਗਰੁੱਪ ਦੇ ਵਿੱਚ ਇਨਕਲੂਡਡ ਸੀਗੇ, ਜਿਨ੍ਹਾਂ 'ਚ ਟਰੰਪ ਹੁਣਾਂ ਦੇ ਕੈਬਨਿਟ ਮੈਂਬਰ ਵੀ ਸ਼ਾਮਲ ਸੀ। ਟਰੰਪ ਹੁਣੀ ਖੁਦ ਉਸ ਦੇ ਵਿੱਚ ਸ਼ਾਮਲ ਨਹੀਂ ਸੀਗੇ, ਪਰ ਇਹ ਬੜੀ ਕਮਾਲ ਦੀ ਜਿਹੜੀ ਇਹ ਗੱਲ ਹੋਈ ਆ। ਇਸ ਤੋਂ ਬਾਅਦ 'ਚ ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਾਈਨ ਲਵਿਟ, ਉਹਨਾਂ ਨੇ ਇੱਕ ਸਟੇਟਮੈਂਟ ਰਿਲੀਜ਼ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੀ ਜਿਹੜੀ ਨੈਸ਼ਨਲ ਸਿਕਿਉਰਿਟੀ ਟੀਮ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਭਰੋਸਾ ਆ ਤੇ ਨਾਲ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ ਆ ਉਸ ਦੇ ਵਿੱਚ ਵੀ। ਸੋ ਉਹਨਾਂ ਨੇ ਕਹਿੰਦੇ ਵੀ ਮੈਨੂੰ ਵਾਈਟ ਹਾਊਸ ਦੇ ਵਿੱਚ ਜਦ ਰਿਪੋਰਟਰਸ ਦੇ ਨਾਲ ਉਹ ਗੱਲ ਕਰ ਰਹੇ ਸੀ, ਕਹਿੰਦੇ ਵੀ ਮੈਨੂੰ ਇਸ ਦੇ ਬਾਰੇ ਪਤਾ ਨਹੀਂ ਹੈ। ਕਹਿੰਦੇ ਵੀ ਉੱਦਾਂ ਮੈਂ ਫੈਨ ਨਹੀਂ ਹੈਗਾ ਅਟਲਾਂਟਿਕ ਅਖਬਾਰ ਦਾ, ਅਟਲਾਂਟਿਕ ਜਿਹੜੀ ਉਹ ਮੈਗਜ਼ੀਨ ਆ ਉਸ ਦਾ। ਸੋ ਪਰ ਕਹਿੰਦੇ ਵੀ ਇਹ ਇੱਕ ਵੱਡਾ ਬਲੰਡਰ ਸੀ, ਸਿਕਿਉਰਿਟੀ ਰਿਸਕ ਸੀ, ਸਿਕਿਉਰਿਟੀ ਲੀਕ ਸੀ ਜੋ ਐਡੇ ਵੱਡੇ ਲੈਵਲ ਦੇ ਉੱਤੇ ਹੋ ਗਿਆ। ਇੱਕ ਪੱਤਰਕਾਰ ਤੱਕ ਯਮਨ ਦੇ ਨਾਲ ਜਿਹੜੀ ਲੜਾਈ ਦੇ ਪਲਾਨਸ ਆ ਉਹ ਉੱਥੇ ਤੱਕ ਸ਼ੇਅਰ ਹੋ ਗਏ ਸੀਗੇ। ਕਿਹੜੇ ਟਾਈਮ ਦੇ ਉੱਤੇ ਅਟੈਕ ਕਰਨਾ ਹੈ ਉਹ ਸਾਰਾ ਕੁਝ ਉਹਦੇ ਵਿੱਚ ਸ਼ੇਅਰ ਹੋਇਆ ਹੈਗਾ। ਹਿਲਰੀ ਕਲਿੰਟਨ ਨੂੰ ਯਾਦ ਹੋਊਗਾ ਸਰੋਤਿਆਂ ਨੂੰ, ਬਹੁਤ ਵਾਰ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਲੌਕ ਹਰ ਇਨ ਜੇਲ, ਵੀ ਉਹਨੇ ਪ੍ਰਾਈਵੇਟ ਈਮੇਲ ਯੂਜ਼ ਕੀਤੀਆਂ ਸੀ। ਅੱਜ ਹਿਲਰੀ ਕਲਿੰਟਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਹੁਣ ਆਹ ਦੇਖ ਲਓ ਵੀ ਟਰੰਪ ਐਡਮਿਨਿਸਟ੍ਰੇਸ਼ਨ ਖੁਦ ਕੀ ਕਰ ਰਿਹਾ ਹੈਗਾ। ਅਗਲੀ ਖਬਰ ਵੱਲ ਚਲੀਏ ਤਾਂ ਬੇਰੀਏ ਦੇ USPS ਵਰਕਰਸ ਨੇ ਨੇਸ਼ਨ ਵਾਈਡ ਜੋ ਸਟ੍ਰਾਈਕ ਚੱਲ ਰਹੀ ਹੈਗੀ ਆ ਉਹਦੇ ਵਿੱਚ ਹਿੱਸਾ ਪਾਇਆ ਹੈਗਾ। USPS ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। USPS ਦਾ ਜਿਹੜਾ ਪੋਸਟ ਮਾਸਟਰ ਆ ਉਹਨਾਂ ਨੇ ਜਿਹੜਾ ਰਿਜ਼ਾਈਨ ਵੀ ਦੇ ਦਿੱਤਾ ਹੈ। ਕਾਂਗਰਸਮੈਨ ਜੋ ਲੋਫਗ੍ਰੇਨ ਨੇ ਕਿਹਾ ਵੀ ਮੈਂ ਪੋਸਟਲ ਵਰਕਰਸ ਦੇ ਹੱਕ ਵਿੱਚ ਆ। ਜੀ ਬਿਲਕੁਲ, ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੇ USPS ਦੇ ਹੈਡ ਨੇ ਲੂਇਸ ਡੀ ਜੋਏ, ਇਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਇਸ ਅਹੁਦੇ ਦੇ ਉੱਤੇ ਲਿਆਂਦਾ ਸੀਗਾ। ਕਿਸੇ ਟਾਈਮ ਦੇ ਉੱਤੇ ਜਿਹੜੇ USPS ਦੇ ਹੁਣ ਜਿਹੜੇ ਮੇਨ ਪੋਸਟ ਮਾਸਟਰ ਆ ਇਹ ਡਿਫਰੈਂਟ ਜਿਹੜੀਆਂ ਜਿੱਦਾਂ UPS ਫੈਡੈਕਸ ਉਹਨਾਂ ਦੇ ਨਾਲ ਪ੍ਰਾਈਵੇਟ ਚਿੱਠੀ ਪੱਤਰ ਘੱਲਣ ਵਾਲੀਆਂ ਜਿਹੜੀਆਂ ਸਰਵਿਸਿਜ਼ ਆ ਉਹਨਾਂ ਦੇ ਨਾਲ ਵੀ ਕੰਮ ਕਰਦੇ ਰਹੇ ਆ। ਡਿਪਟੀ ਪੋਸਟ ਮਾਸਟਰ ਜਨਰਲ ਡਗ ਟੋਲੀਨੋ ਉਹ ਕਹਿੰਦੇ ਹੁਣ USPS ਨੂੰ ਹੈਡ ਕਰਨਗੇ ਜਿੰਨੀ ਦੇਰ ਤੱਕ ਜਿਹੜੇ ਗਵਰਨਿੰਗ ਬੋਰਡ ਆ ਉਹ ਆਪਣੇ ਨਵੇਂ ਸਕਸੈਸਰ ਪੋਸਟ ਮਾਸਟਰ ਦਾ ਐਲਾਨ ਨਹੀਂ ਕਰ ਦਿੱਤੇ। ਪਿਛਲੇ ਮਹੀਨੇ ਜਿਹੜੇ ਡਿਜੋਏ ਆ ਉਹਨਾਂ ਨੇ ਇਸ ਚੀਜ਼ ਨੂੰ ਜਿਹੜੀ ਚਿੱਠੀ ਲਿਖ ਕੇ ਦੱਸ ਦਿੱਤਾ ਸੀਗਾ ਵੀ ਭਾਈ ਉਹ ਆਪਣੀ ਸਰਚ ਸ਼ੁਰੂ ਕਰ ਦੇਣ। ਸੋ ਕਹਿੰਦੇ ਵੀ ਇਹ ਹੁਣ ਉਸ ਟਾਈਮ ਦੇ ਉੱਤੇ ਇਹਨਾਂ ਦਾ ਐਗਜ਼ਿਟ ਆਇਆ ਆ ਜਦ ਪਿਛਲੇ ਮਹੀਨੇ ਡਿਜੋਏ ਜਾਂਦੇ ਜਾਂਦੇ ਡੋਜ ਦੀ ਟੀਮ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਬਿਲੀਅਨੇਅਰ ਐਡਵਾਈਜ਼ਰ ਫਰੈਂਡ ਈਲਨ ਮਸਕ ਆ ਉਹਨਾਂ ਨੂੰ ਕਿਹਾ ਸੀਗਾ ਵੀ ਉਹ ਵੀ USPS ਦੇ ਵਿੱਚ ਆ ਕੇ ਇਹਦੇ ਵਿੱਚ ਜਿਹੜੀਆਂ ਐਫੀਸ਼ੀਐਂਸੀਜ਼ ਆ ਉਸ ਨੂੰ ਬੈਟਰ ਕਰਨ। ਜਿਹੜੇ ਪੋਸਟ ਮਾਸਟਰ ਡਿਜੋਏ ਦੇ ਵਿੱਚ ਜਿਹੜੀ ਫੋਰਐਵਰ ਮੇਲ ਹੁੰਦੀ ਆ ਉਸ ਦੀ ਜਿਹੜੀ ਫਸਟ ਕਲਾਸ ਮੇਲ ਆ ਉਸ ਦੀ ਕੀਮਤ ਲਗਾਤਾਰ ਜਿਹੜੀ ਆ ਉਹ ਵੱਧਦੀ ਗਈ ਹੈਗੀ ਆ। ਕੋਈ ਵੀ ਰਾਸ਼ਟਰਪਤੀ ਪੋਸਟ ਮਾਸਟਰ ਨੂੰ ਲਾ ਜਿਹੜਾ ਉਹ ਜ਼ਰੂਰ ਸਕਦਾ ਹੁੰਦਾ। ਇਵੈਂਚੁਅਲੀ ਬੋਰਡ ਮੈਂਬਰਸ ਨੇ ਜਿਹਦੀ ਵਿੱਚ ਮੈਜੋਰਟੀ ਆ ਉਹ ਜੇ ਲਾਉਣਾ ਹੋਵੇ ਤਾਂ ਕਰ ਸਕਦੇ ਆ। ਡਿਜੋਏ ਹੁਣਾਂ ਦੇ ਕਾਰਜਕਾਲ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਕੰਟਰੋਵਰਸੀਜ਼ ਜਿਹੜੀਆਂ ਹੁੰਦੀਆਂ ਰਹੀਆਂ ਪਰ ਹੁਣ ਉਹ ਆਪਣਾ ਕਾਰਜਕਾਲ ਪੂਰਾ ਕਰਕੇ ਵੱਖਰੇ ਪਾਸੇ ਨੂੰ ਜਿਹੜਾ ਹੁਣ ਜਾ ਰਹੇ ਹੈਗੇ ਆ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜੋ ਕਾਂਗਰਸਮੈਨ ਜੋ ਲੋਫਗ੍ਰੇਨ ਆ ਉਹਨੇ ਕਿਹਾ ਕਿ 10,000 ਤੋਂ ਵੱਧ ਜਿਹੜੇ US ਪੋਸਟਲ ਸਰਵਿਸ EMPLOYEES ਆ ਉਹਨਾਂ ਨੂੰ ਕੱਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਪਰ ਇਹ ਨਹੀਂ ਅਸੀਂ ਹੋਣ ਦੇਵਾਂਗੇ ਤੇ ਅਸੀਂ ਕਾਂਗਰਸ ਦੇ ਬਾਕੀ ਮੈਂਬਰਸ ਨਾਲ ਰਲ ਕੇ
ਇਸ ਨੂੰ ਲਿਟੀਗੇਟ ਕਰਾਂਗੇ। ਸੋ ਪਿਛਲੇ ਸਾਲਾਂ 'ਚ ਤੁਸੀਂ ਦੇਖਿਆ ਹੋਣਾ ਰੇਟਸ ਵੀ ਬਹੁਤ ਜ਼ਿਆਦਾ ਅੱਪ ਗਏ ਹੈਗੇ ਆ ਮੇਲ ਦੇ, ਪਰ ਸਟਿਲ ਬਹੁਤ ਸਾਲਾਂ ਤੋਂ ਜਿਹੜਾ USPS ਆ ਉਹ ਘਾਟੇ ਦੇ ਵਿੱਚ ਜਾ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੇ ਵੀ ਕੋਸ਼ਿਸ਼ ਕੀਤੀ ਸੀ ਕਿ USPS ਨੂੰ ਪ੍ਰਾਈਵੇਟ ਕੀਤਾ ਜਾਵੇ, ਤੇ ਟਰੰਪ ਹੋਣੀ ਵੀ ਇਹਦੀ ਜਿਹੜੀ ਕੋਸ਼ਿਸ਼ ਆ ਇਹ ਕਰ ਰਹੇ ਹੈਗੇ ਆ ਕਿ ਪੋਸਟ ਆਫਿਸ ਨੂੰ ਪ੍ਰਾਈਵੇਟ ਕੀਤਾ ਜਾਵੇ। ਸੋ ਇਹਦੇ ਨਾਲ ਲੱਖਾਂ ਦੇ ਕਰੀਬ ਜੋ EMPLOYEES ਹੈਗੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੰਪ ਹੋਣਾ ਦੇ ਜਿਹੜੇ ਰੈਸੀਪ੍ਰੋਕਲ ਟੈਰਿਫ ਲਿਬਰੇਸ਼ਨ ਡੇ ਦਾ ਅੱਜ ਚਰਚਾ ਬਹੁਤ ਤੇਜ਼ ਜਿਹੜੀ ਹੋ ਰਹੀ। ਰਾਸ਼ਟਰਪਤੀ ਟਰੰਪ ਹੋਣਾ ਨੇ ਅੱਜ ਇੱਕ ਹੋਰ ਵਾਅਦਾ ਜਿਹੜਾ ਉਹ ਕਰ ਦਿੱਤਾ, ਕਹਿੰਦੇ ਵੀ ਆਟੋ ਤੇ ਫਾਰਮਾ ਟੈਰਿਫ ਆਉਂਦੇ ਭਵਿੱਖ ਦੇ ਵਿੱਚ ਇਹ ਆ ਰਹੇ ਨੇ। ਟ੍ਰੇਡ ਨੂੰ ਲੈ ਕੇ ਕਨਫਿਊਜ਼ਨ ਕਹਿੰਦੇ ਲਗਾਤਾਰ ਵੱਧਦੀ ਜਾ ਰਹੀ ਆ। ਸੋ ਆਲਰੇਡੀ ਰਾਸ਼ਟਰਪਤੀ ਟਰੰਪ ਹੋਣਾ ਨੇ 2 ਅਪ੍ਰੈਲ ਦਾ ਦਿਨ ਰੱਖਿਆ ਆ ਲਿਬਰੇਸ਼ਨ ਡੇ ਦੇ ਤੌਰ ਦੇ ਉੱਤੇ ਵੀ ਰੈਸੀਪ੍ਰੋਕਲ ਟੈਰਿਫਸ ਲੱਗਣਗੇ। ਅੱਜ ਸਵੇਰੇ ਜਿਹੜੇ ਨਵੇਂ ਟੈਰਿਫ ਆ ਉਹਨਾਂ ਨੇ ਉਹ ਲਾਣੇ ਸੀਗੇ ਵੀ ਵੈਨੀਜ਼ੁਏਲਾ ਤੋਂ ਜਿਹੜਾ ਵੀ ਕੋਈ ਤੇਲ ਤੇ ਗੈਸ ਜਿਹੜੀ ਖਰੀਦ ਰਿਹਾ ਆ ਜਿਹੜਾ ਵੀ ਮੁਲਕ, ਉਸ ਉੱਤੇ 25% ਐਕਸਟਰਾ ਟੈਰਿਫ ਲੱਗਣਾ। ਇਹ ਰੈਸੀਪ੍ਰੋਕਲ ਟੈਰਿਫ ਦੇ ਉੱਤੇ ਹੋਊਗਾ, ਇਹ ਐਕਸਟਰਾ ਹੋਊਗਾ ਜਿਹੜਾ 25% ਇਹਨਾਂ ਨੇ ਲਾਉਣਾ ਆ। ਕਹਿੰਦੇ ਵੀ ਵੈਨੀਜ਼ੁਏਲਾ ਤੋਂ ਸਭ ਤੋਂ ਜ਼ਿਆਦਾ ਤੇਲ ਚਾਈਨਾ ਤੋਂ ਬਾਅਦ ਚ ਇੰਡੀਆ ਵਾਲੇ ਜਿਹੜੇ ਉਹ ਖਰੀਦਦੇ ਆ। ਸੋ ਇੰਡੀਆ ਤੋਂ ਆ ਰਹੇ ਸਮਾਨ ਦੇ ਉੱਤੇ ਰਾਈਟ ਨਾਓ ਜਦੋਂ ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਵੈਨੀਜ਼ੁਏਲਾ ਵਾਲੇ ਤੇਲ ਦੇ ਬਾਬਤ ਜੋ ਰਾਸ਼ਟਰਪਤੀ ਟਰੰਪ ਹੋਣਾ ਦਾ ਬਿਆਨ ਆ ਉਸ ਮੁਤਾਬਕ 25% ਟੈਰਿਫ ਉਹਨਾਂ ਉੱਤੇ ਹੋਰ ਐਕਸਟਰਾ ਲੱਗ ਸਕਦਾ ਆ। ਰੈਸੀਪ੍ਰੋਕਲ ਟੈਰਿਫ ਜਿਹੜੇ ਆ ਉਹ ਵੱਖਰੇ ਜਿਹੜੇ ਹੋਣਗੇ। ਹੁਣ ਆਪਣੀ ਕਮਿਊਨਿਟੀ ਦਾ ਤੇ ਓਬਵੀਅਸਲੀ ਭਾਰਤ ਤੋਂ ਆ ਰਹੇ ਜਿਹੜੇ ਸਮਾਨ ਦੇ ਨਾਲ ਸਿੱਧਾ ਹੀ ਵਾਹ ਵਾਸਤਾ ਹੁੰਦਾ ਆ। ਬਹੁਤ ਸਾਰਾ ਜਿਹੜਾ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਹੋਰ ਜਿਹੜਾ ਸਮਾਨ ਆ ਭਾਰਤ ਤੋਂ ਇੱਥੇ ਲਗਾਤਾਰ ਪਹੁੰਚਦਾ ਰਹਿੰਦਾ ਆ, ਹੋਰ ਸਟੋਰਾਂ ਦੇ ਉੱਤੇ ਵੀ ਜਿਹੜਾ ਉਹ ਪਿਆ ਹੁੰਦਾ ਆ। ਸੋ ਇਸ ਦੇ ਉੱਤੇ ਕੀ ਅਸਰ ਪਊਗਾ ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਗੱਲ ਆ। ਤੇ ਉਧਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਇਹ ਹੁਣ ਵਾਅਦਾ ਕਰਤਾ ਵੀ ਜਿਹੜੇ ਆਟੋ ਦੇ ਉੱਤੇ ਜਿੱਦਾਂ ਟੈਰਿਫ ਲੱਗਦੇ ਆ, ਫਾਰਮਾ ਦੇ ਉੱਤੇ ਜਿਹੜੇ ਟੈਰਿਫ ਲੱਗਦੇ ਆ ਉਹ ਵੀ ਅਸੀਂ ਹੋਰ ਕੰਪਨੀਆਂ ਦੇ ਉੱਤੇ ਲਾਵਾਂਗੇ। ਅੱਜ ਕੈਬਨਿਟ ਦੀ ਉਹਨਾਂ ਦੀ ਮੀਟਿੰਗ ਦੇ ਦੌਰਾਨ ਉਹਨਾਂ ਨੇ ਇਸ ਚੀਜ਼ ਦਾ ਐਲਾਨ ਕੀਤਾ ਸੀ। 25% ਟੈਰਿਫ ਔਨ ਆਲ ਕੰਟਰੀਜ਼ that buy oil and gas from Venezuela। ਸੋ ਚਾਈਨਾ ਤੇ ਇੰਡੀਆ ਦੇ ਉੱਤੇ ਕਹਿੰਦੇ ਸਭ ਤੋਂ ਜ਼ਿਆਦਾ ਇਸ ਦੀ ਮਾਰ ਜਿਹੜੀ ਉਹ ਪੈਣ ਜਾ ਰਹੀ ਹੈਗੀ ਆ। ਤੇ ਬਾਕੀ ਕਹਿੰਦੇ ਵੀ ਨਜ਼ਦੀਕੀ ਭਵਿੱਖ ਦੇ ਵਿੱਚ ਇਨ ਏ ਲੌਂਗ ਨਾਟ ਦਾ ਲੌਂਗ ਫਿਊਚਰ ਜਾਂ ਵੈਰੀ ਨੀਅਰ ਫਿਊਚਰ ਵਿੱਚ ਵਿਚਾਲੇ ਜੇ ਕਹਿੰਦੇ ਵੀ ਕਿਸੇ ਟਾਈਮ ਅਸੀਂ ਜਿਹੜੇ ਫਾਰਮਾ ਵਾਲੇ ਤੇ ਆਟੋ ਵਾਲੇ ਟੈਰਿਫ ਆ ਉਹ ਲਾਉਣ ਜਾ ਰਹੇ ਹੈਗੇ ਆ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਨਵਾਂ ਫਾਇਰ ਮੈਪ ਇੱਕ ਹੋਰ ਕ੍ਰੀਏਟ ਕੀਤਾ ਗਿਆ ਜਿਹਦੇ ਨਾਲ 4 ਮਿਲੀਅਨ ਦੇ ਕਰੀਬ ਜੋ ਕੈਲੀਫੋਰਨੀਅਨਸ ਆ ਉਹ ਹੈਜ਼ਰਡਸ ਜ਼ੋਨਸ ਦੇ ਵਿੱਚ ਹੋਣਗੇ। ਇਹਦਾ ਮਤਲਬ ਕੀ ਹੋਊਗਾ ਵੀ ਉਹਨਾਂ ਨੂੰ ਇੰਸ਼ੋਰੈਂਸ ਲੈਣੀ ਬਹੁਤ ਔਖੀ ਹੋਊਗੀ, ਜਾਂ ਜੇ ਉਹਨਾਂ ਨੂੰ ਇੰਸ਼ੋਰੈਂਸ ਮਿਲੂਗੀ ਤੇ ਉਹਦਾ ਰੇਟ ਬਹੁਤ ਹਾਈ ਹੋਊਗਾ। ਮੈਂਡੋਸਿਨੋ ਕਾਉਂਟੀ ਚ ਬੇਕਰਸਫੀਲਡ ਦਾ ਕੁਛ ਏਰੀਆ, ਚੀਕੋ ਦਾ ਏਰੀਆ, ਓਕਲੈਂਡ, ਬਹੁਤ ਸਾਰਾ ਜਿਹੜਾ ਏਰੀਆ ਆ ਉਹ ਇਸ ਮੈਪਸ ਦੇ ਵਿੱਚ ਆਇਆ ਵੀ ਇੱਥੇ ਅੱਗਾਂ ਲੱਗਣ ਦੇ ਜਿਹੜੇ ਚਾਂਸ ਆ ਉਹ ਜ਼ਿਆਦੇ ਹੈਗੇ ਆ। ਸਰੋਤਿਆਂ ਨੂੰ ਈਟਨ ਫਾਇਰ ਦਾ ਪਤਾ ਹੀ ਆ ਜੋ ਪਿਛਲੇ ਮਹੀਨਿਆਂ ਦੇ ਵਿੱਚ ਲੱਗੀ ਆ, ਕਿੰਨਾ ਜ਼ਿਆਦਾ ਬਿਲੀਅਨਸ ਆਫ ਡਾਲਰ ਦਾ ਜੋ ਨੁਕਸਾਨ ਹੋਇਆ ਆ। ਸੋ ਇਸ ਨਵੇਂ ਮੈਪਸ ਦੇ ਮੁਤਾਬਕ ਨਵੇਂ ਡਿਸਕਲੋਜ਼ਰ ਰੀਅਲ ਸਟੇਟ ਏਜੰਟਸ ਨੂੰ ਦੱਸਣੇ ਪੈਣਗੇ ਵੀ ਉਹਨਾਂ ਨੂੰ ਇੰਸ਼ੋਰੈਂਸ ਮਿਲ ਸਕਦੀ ਆ ਨਹੀਂ ਮਿਲ ਸਕਦੀ। ਇਹਨਾਂ ਦੇ ਨਾਲ ਘਰਾਂ ਦੀਆਂ ਪ੍ਰਾਈਸਸ ਦੇ ਉੱਤੇ ਵੀ ਅਸਰ ਪੈ ਸਕਦਾ ਉਹਨਾਂ ਏਰੀਆ ਦੇ ਵਿੱਚ ਜਿਹੜੇ ਹਾਈ ਫਾਇਰ ਹੈਜ਼ਰਡ ਏਰੀਆਜ਼ ਹੈਗੇ ਆ, ਕਿਉਂਕਿ ਜੇ ਇੰਸ਼ੋਰੈਂਸ ਦੇ ਰੇਟਸ ਇੰਨੇ ਹਾਈ ਹੋਏ ਤਾਂ ਲੋਕਾਂ ਦੇ ਲਈ ਬਹੁਤ ਜਿਹੜਾ ਘਰ ਖਰੀਦਣਾ ਫਿਰ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋਊਗਾ। ਓਵਰਨ ਦਾ ਏਰੀਆ ਜਿਹੜਾ ਫੁੱਟ ਹਿਲਸ ਆ, ਇਸੇ ਤਰ੍ਹਾਂ ਪਲੇਸਰ ਕਾਉਂਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਏਰੀਏਜ਼ ਆ, ਲਾਸ ਐਂਜਲਸ ਤੋਂ ਬਿਨਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਸੈਂਟਾ ਰੋਜ਼ਾ ਦੀ ਨੇਬਰਹੁੱਡ ਆ ਜਿੱਥੇ ਟਬਸ ਫਾਇਰ ਪਿਛਲੇ ਸਮੇਂ 'ਚ ਲੱਗੀ ਸੀ। ਸੋ ਇਹ ਸਾਰੇ ਨਵੇਂ ਮੈਪ ਕ੍ਰੀਏਟ ਕੀਤੇ ਗਏ ਹੈਗੇ ਆ, ਅੱਜ ਰਿਲੀਜ਼ ਕੀਤੇ ਗਏ ਆ। ਇਹਨਾਂ ਮੈਪਸ ਦੇ ਨਾਲ 4 ਮਿਲੀਅਨ 40 ਲੱਖ ਕੈਲੀਫੋਰਨੀਅਨਸ ਹੋਰ ਹੈਜ਼ਰਡਸ ਜ਼ੋਨਸ ਦੇ ਵਿੱਚ ਆ ਗਏ ਆ, ਜਿਨ੍ਹਾਂ ਦੇ ਘਰ ਇਹਨਾਂ ਏਰੀਆ 'ਚ ਆ ਉਹਨਾਂ ਦੇ ਜਦੋਂ ਇੰਸ਼ੋਰੈਂਸ ਰਿਨਿਊਅਲ ਹੋਣੀ ਆ ਤੁਸੀਂ ਦੇਖਿਓ ਵੀ ਕਿੰਨੇ ਹਾਈ ਰੇਟ ਆ, ਜਾਂ ਮੋਸਟ ਪ੍ਰੋਬਬਲੀ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਕੈਂਸਲ ਹੋ ਜਾਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਫਾਇਰਸ ਦੀ ਗੱਲ ਕੀਤੀ, ਯਾਦ ਹੋਣਾ ਕੈਲੀਫੋਰਨੀਆ ਦੀ ਫਾਇਰ ਦੇ ਵਿੱਚ ਲੜਨ ਵਾਲਾ ਜਿਹੜਾ ਇੱਕ ਕੈਪਟਨ ਆ ਉਸ ਦਾ ਬੀਤੇ ਦਿਨੀ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ। ਉਸ ਦੀ ਵਾਈਫ ਦੇ ਉੱਤੇ ਜਿਹੜਾ ਉਹ ਸ਼ੱਕ ਸੀ ਤੇ ਅੱਜ ਜਿਹੜੀ ਇਹ ਖਬਰ ਜਿਹੜੀ ਉਹ ਆ ਰਹੀ ਆ ਵੀ ਜਿਹੜੀ ਭਗੌੜੀ ਹੋਈ ਉਸ ਦੀ ਘਰ ਵਾਲੀ ਸੀ ਉਸ ਨੂੰ ਮੈਕਸੀਕੋ ਦੇ ਵਿੱਚ
ਫੜ ਲਿਆ ਗਿਆ ਆ। ਕਹਿੰਦੇ ਵੀ ਇਹ ਕੈਲੀਫੋਰਨੀਆ ਦੀ ਔਰਤ ਜੋ ਕਿ ਵਾਂਟਡ ਸੀਗੀ ਫਾਇਰ ਕੈਪਟਨ ਦੀ ਜਿਹੜੀ ਆ ਉਸ ਮਰਡਰ ਦੇ ਮਾਮਲੇ ਦੇ ਵਿੱਚ 1 ਮਹੀਨੇ ਤੋਂ ਲਗਾਤਾਰ ਭੱਜੀ ਹੋਈ ਸੀਗੀ। ਯੋਲੈਂਡਾ ਮੁਰਾਡੀ 53 ਸਾਲਾਂ ਦੀ ਮੈਕਸੀਕੈਲੀ ਦੇ ਇੱਕ ਹੋਟਲ ਦੇ ਨਜ਼ਦੀਕ ਬੀਤੇ ਸ਼ਨੀਚਰਵਾਰ ਨੂੰ ਗ੍ਰਿਫਤਾਰ ਕੀਤੀ ਗਈ ਆ। ਬਾਹਾ ਕੈਲੀਫੋਰਨੀਆ ਸਿਟੀਜ਼ਨ ਸਿਕਿਉਰਿਟੀ ਸੈਕਟਰੀ ਉਹਨਾਂ ਦੇ ਮੁਤਾਬਕ ਉਹਨਾਂ ਨੇ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਬਾਅਦ ਦੇ ਵਿੱਚ ਯੂਐਸ ਮਾਰਸ਼ਲਸ ਨੂੰ ਸੈਨ ਡਿਏਗੋ ਦੇ ਵਿੱਚ ਉਸ ਨੂੰ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਉਹ ਬੁੱਕ ਕੀਤੀ ਗਈ ਸੀ 59 ਸਾਲਾ ਰਬੈਕਾ ਮੁਰਾਡੀ ਦੇ ਜਿਹੜੇ ਉਹ ਮੌਤ ਦੇ ਮਾਮਲੇ ਦੇ ਵਿੱਚ। ਕਹਿੰਦੇ ਪ੍ਰੀਵੀਅਸਲੀ ਇਹ ਯੋਲੈਂਡਾ ਜਿਹੜੀ ਆ ਇਸਨੇ 13 ਸਾਲ ਪ੍ਰਿਜ਼ਨ ਦੇ ਵਿੱਚ ਵੋਲੰਟੀਅਰ ਮੈਨਸਲਾਟਰ ਦੇ ਮਾਮਲੇ ਵਿੱਚ ਸਜ਼ਾ ਜਿਹੜੀ ਉਹ ਕੱਟੀ ਆ। ਉਸ ਟਾਈਮ ਦੇ ਉੱਤੇ ਉਹਦਾ ਹਸਬੈਂਡ ਜੇਮਸ ਜੋਸਫ ਜੂਨੀਅਰ ਦੀ ਜਿਹੜੀ ਇੱਕ ਮੌਤ ਦੇ ਮਾਮਲੇ ਦੇ ਵਿੱਚ 2013 ਦੇ ਵਿੱਚ ਇਸ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀਗਾ। ਰਬੈਕਾ ਮੁਰਾਡੀ ਫਾਇਰ ਕੈਪਟਨ ਕੈਲ ਫਾਇਰ ਦੀ ਜਿਹੜੀ ਉਹ ਕੈਪਟਨ ਸੀ, ਉਦੋਂ ਆਪਣੇ ਹੀ ਘਰੇ 17 ਫਰਵਰੀ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਤੇ ਯੋਲੈਂਡਾ ਉਸ ਤੋਂ ਬਾਅਦ ਦੇ ਵਿੱਚ ਮੈਕਸੀਕੋ ਨੂੰ ਫਰਾਰ ਹੋ ਗਈ ਸੀ, ਭੱਜ ਗਈ ਸੀ, ਦੌੜ ਗਈ ਸੀ। ਉਸ ਨੂੰ ਪ੍ਰਾਇਮਰੀ ਸਸਪੈਕਟ ਦੇ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਹੁਣ ਮੈਕਸੀਕੈਲੀ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸਟੈਨਿਸਲਸ ਕਾਉਂਟੀ ਦੇ ਵਿੱਚ 11 ਲੋਕਾਂ ਨੂੰ ਅਰੈਸਟ ਕੀਤਾ ਗਿਆ ਜੋ ਮਾਈਨਰ ਨੂੰ ਸੈਕਸ ਦੇ ਲਈ ਜਿਹੜਾ ਕੋਸ਼ਿਸ਼ ਕਰ ਰਹੇ ਸੀ। ਇੱਕ ਸਟਿੰਗ ਆਪਰੇਸ਼ਨ ਸਟੈਨਿਸਲਸ ਕਾਉਂਟੀ ਦੇ ਵਿੱਚ ਕੀਤਾ ਗਿਆ ਸੀ। ਲਾ ਇਨਫੋਰਸਮੈਂਟ ਲੋਕਾਂ ਨੇ ਇੱਕ ਐਜ਼ ਏ ਚਿਲਡਰਨ ਜਿੱਦਾਂ 13 ਸਾਲਾਂ ਦਾ ਹੁੰਦਾ ਆ ਵੱਖ-ਵੱਖ ਵੈਬਸਾਈਟਸ ਦੇ ਉੱਤੇ ਗ੍ਰਾਫਿਕ ਫੋਟੋਜ਼ ਪਾਈਆਂ ਸੀ ਤੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਇਹਦੇ ਵਿੱਚ ਇਨਵੋਲਵ ਸੀਗੇ। ਸੋ ਬਹੁਤ ਸਾਰੇ ਲੋਕਾਂ ਨੂੰ ਲਿਊਡ ਲੈਸਸੀਅਸ ਕੰਡਕਟ ਵਿਦ ਦ ਮਾਈਨਰ, ਮੀਟਿੰਗ ਵਿਦ ਦ ਮਾਈਨਰ, ਇੰਟੈਂਟ ਟੂ ਕਮਿਟ ਸੈਕਸ ਐਕਟ, ਹਾਰਮਫੁਲ ਮੈਟਰ ਸੈਂਟ ਟੂ ਮਾਈਨਰ, ਚਾਈਲਡ ਪੋਰਨੋਗ੍ਰਾਫੀ, ਇਹਨਾਂ ਚਾਰਜਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਸੋ ਸੈਕਰਾਮੈਂਟੋ ਰੀਜਨਲ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ, ਟਰਲਕ ਪੁਲਿਸ ਡਿਪਾਰਟਮੈਂਟ, ਸਟੈਨਿਸਲਸ ਕਾਉਂਟੀ ਅਟਾਰਨੀ ਆਫਿਸ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਲ ਤੇ ਰੀਹੈਬਿਲੀਟੇਸ਼ਨ ਇਹ ਸਾਰੇ ਇਸ ਵਿੱਚ ਇਨਵੋਲਵ ਸੀਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਚਰਚਾ ਆਪਾਂ ਕਰਦੇ ਜਾਈਏ ਤਾਂ ਇਹ ਜਿਹੜੀ ਇਸ ਟਾਈਮ ਰਿਪੋਰਟ ਕੀਤੀ ਗਈ ਆ ਵੀ ਹਾਈਬਰਨੇਸ਼ਨ ਤੋਂ ਇਹ ਥੋੜਾ ਵੱਖਰੀ ਇਸ ਤਰ੍ਹਾਂ ਦੀ ਆ ਵੀ ਹੁਣ ਵੀਕਐਂਡਸ ਦੇ ਉੱਤੇ ਦਿਨ ਵੱਡੇ ਹੋਏ ਆ, ਲੋਕ ਘੁੰਮਣ ਫਿਰਨ ਲਈ ਜਾਂਦੇ ਆ, ਬੱਚਿਆਂ ਦੀਆਂ ਸਪਰਿੰਗ ਬ੍ਰੇਕ ਆ ਰਹੀ ਆ, ਬਹੁਤ ਸਾਰੇ ਲੋਕਾਂ ਨੇ ਅਜਿਹੀਆਂ ਥਾਵਾਂ ਤੇ ਜਾਣਾ, ਪਹਾੜਾਂ ਵਗੈਰਾ ਦੇ ਵਿੱਚ ਜਾਣਾ ਆ। ਤੇ ਇਹ ਰਿਪੋਰਟ ਆ ਰਹੀ ਆ ਵੀ ਕਹਿੰਦੇ ਵੀ ਇਸ ਟਾਈਮ ਜਿਹੜੇ ਬਲੈਕ ਬੇਅਰਸ ਆ ਉਹ ਬਹੁਤ ਜ਼ਿਆਦਾ ਐਕਟਿਵ ਨੇ, ਹਾਈਬਰਨੇਸ਼ਨ ਤੋਂ ਬਾਹਰ ਆਏ ਆ। ਹੋ ਸਕਦਾ ਵੀ ਤੁਹਾਨੂੰ ਇਹੋ ਜਿਹੀਆਂ ਥਾਵਾਂ ਦੇ ਉੱਤੇ ਇਹਨਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇ। ਇਸ ਟਾਈਮ ਇਹ ਭੁੱਖੇ ਨੇ ਤੇ ਕੋਈ ਅਣਸੁਖਾਵੀ ਘਟਨਾ ਜਿਹੜੀ ਉਹ ਵਾਪਰ ਸਕਦੀ ਹੈ। ਸੋ ਕਹਿੰਦੇ ਵੀ ਜੇ ਤੁਸੀਂ ਘੁੰਮਣ ਫਿਰਨ ਦੇ ਲਈ ਜਾ ਰਹੇ ਆ, ਮੇਕ ਸ਼ੋਰ ਕਰੋ ਵੀ ਬੇਅਰ ਸਪਰੇ ਵਗੈਰਾ ਤੁਹਾਡੇ ਕੋਲ ਹੋਵੇ ਤੇ ਇਹਨਾਂ ਤੋਂ ਬਚਣ ਦਾ ਜਿਹੜਾ ਸਾਧਨ ਆ ਤੁਹਾਡੇ ਕੋਲ ਜਿਹੜਾ ਉਹ ਹੋਵੇ। ਅਦਰਵਾਈਜ਼ ਅਣਹੋਣੀ ਵੀ ਜਿਹੜੀ ਉਹ ਵਾਪਰ ਸਕਦੀ ਹੈ। ਜਾਣੇ ਜਾਂਦੇ ਆ ਵੀ ਇਦਾਂ ਦੇ ਭੁੱਖੇ ਰਿਛਾਂ ਦੇ ਸਾਹਮਣੇ ਜਿਹੜਾ ਆਉਂਗੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਆ। ਉਧਰ ਯੋਸੇਮਿਟੀ ਨੈਸ਼ਨਲ ਪਾਰਕ ਨੂੰ ਲੈ ਕੇ ਅਪਡੇਟ ਇਹ ਆ ਰਹੀ ਆ 140 ਹਾਈਵੇ ਮਰਸਡ ਰਿਵਰ ਦੇ ਨਾਲ ਉੱਥੇ ਇੱਕ ਲੈਂਡਸਲਾਈਡ ਦੇ ਚੱਲਦਿਆਂ ਉਹਦਾ ਰਸਤਾ ਜਿਹੜਾ ਉਹ ਬੰਦ ਹੋ ਗਿਆ ਸੀ ਤੇ ਉਹਦੇ ਬਾਰੇ ਜਿਹੜੇ ਅਧਿਕਾਰੀ ਜਾਣਕਾਰੀ ਦੇ ਰਹੇ ਆ ਵੀ ਦਿਨ ਰਾਤ ਲੱਗ ਕੇ ਕਹਿੰਦੇ ਵੀ ਉਸ ਲੈਂਡਸਲਾਈਡ ਨੂੰ ਕਲੀਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੌਕ ਸਲਾਈਡ ਜਿਹੜਾ ਉਹ ਹੋਇਆ ਸੀ ਤੇ ਕਹਿੰਦੇ ਵੀ ਅਜੇ ਥੋੜੇ ਦਿਨ ਹੋਰ ਲੱਗਣਗੇ ਜਿੰਨੀ ਦੇਰ ਤੱਕ ਇਸ ਨੂੰ ਪੂਰੀ ਤਰ੍ਹਾਂ ਚਾਲੂ ਜਿਹੜਾ ਉਹ ਨਹੀਂ ਕਰ ਦਿੱਤਾ ਜਾਂਦਾ। ਜਦੋਂ ਵੀ ਮੀਂਹ ਜ਼ਿਆਦਾ ਪੈਂਦੇ ਨੇ ਤਾਂ ਉਦੋਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ, ਰੌਕ ਸਲਾਈਡ, ਲੈਂਡਸਲਾਈਡ ਵਰਗੀਆਂ ਸਥਿਤੀਆਂ ਜਿਹੜੀਆਂ ਉਹ ਬਣ ਜਾਂਦੀਆਂ ਆ। ਸੋ ਅਲ ਪੋਰਟਲ ਵਾਲੇ ਪਾਸਿਓਂ ਦੀ ਜਦੋਂ ਤੁਸੀਂ ਜਾਂਦੇ ਆ 140 ਦੇ ਉੱਤੋਂ ਦੀ ਯੋਸੇਮਿਟੀ ਨੈਸ਼ਨਲ ਪਾਰਕ ਨੂੰ ਤਾਂ ਤੁਹਾਨੂੰ ਜਿਹੜਾ ਰਸਤਾ ਆ ਇੱਕ ਪਾਸੇ ਜਿਹੜਾ ਉਹ ਬੰਦ ਮਿਲ ਸਕਦਾ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਦੋ ਮੇਨ ਰਾਊਟਸ ਦੇ ਵਿੱਚੋਂ ਇੱਕ ਜਿਹੜੀ ਹਾਈਵੇ ਦੀ ਜਿਹੜੀ ਲੇਨ ਆ ਉਹ ਇਸ ਟਾਈਮ ਬੰਦ ਪਈ ਹੈਗੀ ਆ। ਵੈਦਰ ਸਰਵਿਸ ਦੀ ਜੇ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਟੈਂਪਰੇਚਰ ਅੱਜ ਕਾਫੀ ਉੱਪਰ ਜਾ ਰਿਹਾ। ਕਹਿੰਦੇ ਪਈ 80 ਡਿਗਰੀ ਤੱਕ ਵੀ ਨਾਰਥ ਵੇ ਤੇ ਸਾਊਥ ਵੇ ਏਰੀਆਜ਼ ਦੇ ਵਿੱਚ ਪਹੁੰਚਿਆ ਹੈਗਾ ਤੇ ਕੱਲ ਨੂੰ ਵੀ ਟੈਂਪਰੇਚਰ ਹਾਈ ਹੋਊਗਾ। ਉਹ ਤੋਂ ਬਾਅਦ ਫਿਰ ਬੁੱਧ ਵੀਰਵਾਰ ਨੂੰ ਜੋ ਟੈਂਪਰੇਚਰ ਆ ਉਹ ਡਾਊਨ ਹੋਣਾ ਸ਼ੁਰੂ ਹੋ ਜਾਊਗਾ। ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਆ ਉਹ ਡਾਊਨਟਾਊਨ ਲਾਸ ਐਂਜਲਸ 87 ਡਿਗਰੀ ਤੱਕ ਪਹੁੰਚ ਗਿਆ ਸੀ।
90 ਡਿਗਰੀ ਬਰਬੈਂਕ ਦੇ ਵਿੱਚ, ਇਸੇ ਤਰ੍ਹਾਂ ਸੈਨ ਫਰਨੈਂਡੋ, ਸੈਨ ਗੈਬਰੀਅਲ ਤੇ ਸੈਂਟਾ ਕਲੈਰੀਟਾ ਏਰੀਆ ਦੇ ਵਿੱਚ ਵੀ 85 90s ਦੇ ਵਿੱਚ ਜੋ ਟੈਂਪਰੇਚਰ ਪਹੁੰਚਿਆ ਹੋਇਆ ਹੈ। ਵੁੱਡਲੈਂਡ ਹਿਲਸ ਦੇ ਵਿੱਚ ਵੀ 95 ਡਿਗਰੀਜ਼ ਦੇ ਕਰੀਬ ਟੈਂਪਰੇਚਰ ਇਸ ਟਾਈਮ ਪਹੁੰਚਿਆ ਹੈ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਰੈਕੋਰਡ ਬ੍ਰੇਕ ਹੋ ਰਿਹਾ ਹੈਗਾ ਆ। ਵੁੱਡਲੈਂਡ ਹਿਲਸ ਦੇ ਵਿੱਚ 89 ਡਿਗਰੀ 1988 ਦੇ ਵਿੱਚ ਸੀਗਾ। ਸੋ ਇਹ ਥੋੜੇ ਦਿਨ ਹੀ ਰਹੂਗਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਮੁੜ ਕੇ ਟੈਂਪਰੇਚਰ ਜਿਹੜਾ 75 70s ਦੇ ਵਿੱਚ ਆ ਜਾਊਗਾ। ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵਾਲਾ, ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਅੱਜ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਤਕਰੀਬਨ 600 ਪੁਆਇੰਟ ਵਧੇ, 598 ਪੁਆਇੰਟਾਂ ਦਾ ਇਜ਼ਾਫਾ ਹੋਇਆ। ਇਨਵੈਸਟਰਸ ਸੋਚ ਰਹੇ ਆ ਵੀ ਜਿਹੜੇ ਟਰੰਪ ਹੋਣਾ ਦੇ ਦੁਆਰਾ ਟੈਰਿਫਸ ਦੇ ਵਿੱਚ ਢਿੱਲ ਜਿਹੜੀ ਉਹ ਦਿੱਤੀ ਜਾ ਸਕਦੀ ਆ। ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਜਿਹੜਾ ਰੈਸੀਪ੍ਰੋਕਲ ਟੈਰਿਫ ਚੋਂ ਸ਼ਾਇਦ ਕੁਝ ਚੀਜ਼ਾਂ ਦੀ ਛੋਟ ਜਿਹੜੀ ਉਹ ਕਰ ਦੇਣ, ਜਿਹੜਾ ਸ਼ਾਇਦ ਆਟੋ ਤਾਂ ਫਾਰਮਾ ਆ, ਸ਼ਾਇਦ ਉਹ ਇੰਡਸਟਰੀ ਨੂੰ ਛੱਡ ਦੇਣਗੇ। ਤਾਂ ਹੀ ਉਹਨਾਂ ਨੇ ਇਹ ਐਲਾਨ ਕੀਤਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜੇ ਟੈਰਿਫ ਆ ਉਹ ਵੱਖਰੇ ਤੌਰ ਦੇ ਉੱਤੇ ਲਗਾਏ ਜਿਹੜੇ ਉਹ ਜਾਣਗੇ। ਸੋ ਉਹਦੇ ਚੱਲਦੇ ਇਨਵੈਸਟਰ ਦੇ ਵਿੱਚ ਅੱਜ ਥੋੜੀ ਜਿਹੀ ਖੁਸ਼ੀ ਦੀ ਲਹਿਰ ਰਹੀ। 598 ਪੁਆਇੰਟ ਵੱਧ ਕੇ 42,000 ਤੇ 583 ਦੇ ਉੱਤੇ ਬੰਦ ਹੋਇਆ। S&P 100 ਪੁਆਇੰਟ ਵਧਿਆ 5700 ਤੇ 68 ਦੇ ਉੱਤੇ। ਨੈਸਡੈਕ 400 ਤੇ 5 ਪੁਆਇੰਟ ਵੱਧ ਕੇ 18,199 ਦੇ ਉੱਤੇ। ਸੋਨੇ ਦਾ ਭਾਅ $3,000 ਤੇ $19 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10 year yield 4.33%। ਕ੍ਰਿਪਟੋ ਕਰੰਸੀ ਬਿਟਕੋਇਨ 87,628 ਤੇ ਇਥੀਰੀਅਮ 2085 US$ ਦੇ ਬਰਾਬਰ ਚੱਲ ਰਿਹਾ ਆ। ਸਾਊਥ ਕੋਰੀਆ ਦੀ ਜਿਹੜੀ ਹੁੰਡਾਈ ਮੋਟਰਸ ਕੰਪਨੀ ਆ ਉਹ $21 ਬਿਲੀਅਨ USA ਦੇ ਵਿੱਚ ਇਨਵੈਸਟ ਕਰਨ ਜਾ ਰਹੀ ਹੈ। ਅੱਜ ਵਾਈਟ ਹਾਊਸ ਨੇ ਅਨਾਉਂਸ ਕੀਤਾ ਹੈ $5.8 ਬਿਲੀਅਨ ਹੁੰਡਾਈ ਦਾ ਸਟੀਲ ਪਲਾਂਟ ਲੂਜ਼ੀਆਨਾ ਚ ਲਾਇਆ ਜਾਊਗਾ, ਜਿਹਦੇ ਨਾਲ 1400 ਜੌਬਸ ਕ੍ਰੀਏਟ ਹੋਣਗੀਆਂ। ਉਸ ਤੋਂ ਬਿਨਾਂ ਜਿਹੜੇ ਸਟੀਲ ਦੇ ਜਿਹੜੇ ਆਟੋ ਪਾਰਟਸ ਆ ਉਹ ਅਲਬਾਮਾ ਤੇ ਜਾਰਜੀਆ ਦੇ ਵਿੱਚ ਜਿੱਥੇ ਅਸੈਂਬਲ ਹੋਊਗਾ ਉੱਥੇ ਵਰਤੇ ਜਾਣਗੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 63 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 45 ਸੈਂਟ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 4 ਪੈਸੇ। ਕੁਝ ਸਾਡੇ ਸਰੋਤੇ ਕਹਿੰਦੇ ਆ ਵੀ ਬਹੁਤ ਧੰਨਵਾਦ, ਤੁਸੀਂ ਇਮੀਗ੍ਰੇਸ਼ਨ ਨਾਲ ਜਾਣਕਾਰੀ ਜਿਹੜੀਆਂ ਖਬਰਾਂ ਦਿੰਦੇ ਆ। ਬਹੁਤ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਇਹ ਵੀ ਕਹਿ ਦਿੰਦੇ ਆ ਵੀ ਸਾਨੂੰ ਜਿਹੜਾ ਤੁਸੀਂ ਡਰਾਣੇ ਹੈਗੇ ਆ। ਸੋ ਇਮੀਗ੍ਰੇਸ਼ਨ ਦੀਆਂ ਹੁਣ ਵੀ ਖਬਰਾਂ ਸੀਆਂ ਤੇ ਅਸੀਂ ਡਿਸਾਈਡ ਕੀਤਾ ਵੀ ਨਹੀਂ, ਉਹ ਅੱਜ ਇਸ ਟਾਈਮ ਨਹੀਂ ਕਰਨੀਆਂ। ਸਵੇਰ ਵਾਲਾ ਜਿਹੜਾ ਪ੍ਰੋਗਰਾਮ ਆ ਉਹਦੇ ਚ ਜਿਹੜੀਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਜੀ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।